ਇਹ ਕਹਿੰਦੇ ਬਈ ਭਾਜੀ ਟਰੈਵਲ ਡਾਕੂਮੈਂਟ ਤੇ ਦੂਸਰੀ ਕੰਟਰੀ ਜਾ ਸਕਦੇ ਆ ਵਿਦਆਊਟ ਪਾਸਪੋਰਟ? ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਆ ਉਹ ਇੱਕ ਤੁਹਾਡੀ ਪਾਸਪੋਰਟ ਦੀ ਕਾਪੀ ਵਾਂਗੂ ਹੀ ਇੱਕ ਦਸਤਾਵੇਜ਼ ਆ। ਹੋਰ ਕੁਛ ਨਹੀਂ ਹੋਏਗਾ ਜਦੋਂ ਮਤਲਬ ਜਿਹੜਾ ਪਾਸਪੋਰਟ ਆ ਉਹ ਵੀ ਇੱਕ ਟਰੈਵਲ ਡਾਕੂਮੈਂਟ ਹੁੰਦਾ ਵਾ। ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਹੈਗਾ ਉਹ ਵੀ ਇੱਕ ਟਰੈਵਲ ਡਾਕੂਮੈਂਟ ਹੈ ਹਨਾ। ਪਾਸਪੋਰਟ ਇੱਕ ਕੰਟਰੀ ਦੇ ਬੈਨਰ ਦੇ ਥੱਲੇ ਆਉਂਦਾ, ਨੈਸ਼ਨੈਲਿਟੀ ਦਾ ਜਿੱਦਾਂ ਇੰਡੀਆ ਦਾ, ਚਾਈਨਾ ਦਾ, ਜਿਹਦਾ ਵੀ ਪਾਸਪੋਰਟ ਆ ਤੁਹਾਡੇ ਕੋਲ। ਤੇ ਰਿਫਿਊਜੀ ਟਰੈਵਲ ਡਾਕੂਮੈਂਟ ਉਹ ਆ ਕਿ ਤੁਹਾਡੀ ਕੋਈ ਕੰਟਰੀ ਨਹੀਂ ਹੈਗੀ, ਤੁਸੀਂ ਰਿਫਿਊਜੀ ਆ, ਕਿਤੇ ਸਹਾਰਾ ਲਿਆ ਇਹ ਤੁਹਾਡਾ। ਉਹ ਮਤਲਬ ਟਰੈਵਲ ਕਰਨ ਲਈ ਤੁਹਾਨੂੰ ਉਹ ਜਿਹੜੀ ਕਾਪੀ ਚਾਹੀਦੀ ਪਾਸਪੋਰਟ ਜਾਂ ਰਿਫਿਊਜੀ ਟਰੈਵਲ ਡਾਕੂਮੈਂਟ। ਤੇ ਮਤਲਬ ਤੁਸੀਂ ਕਿਸੇ ਬੈਨਰ ਥੱਲੇ ਨਹੀਂ ਹੁੰਦੇ, ਤੁਹਾਨੂੰ ਰਿਫਿਊਜ ਮਿਲਿਆ ਵਾ। ਜਿਹੜੀ ਤੁਸੀਂ ਗੱਲ ਕਰਦੇ ਆ ਕਿ ਕਿਸੇ ਕੰਟਰੀ ਦੇ ਵਿੱਚ ਜਾਣਾ, ਕੈਨੇਡਾ ਦੇ ਵਿੱਚ ਉਹਨਾਂ ਦੇ ਆਪਣੇ ਵੀਜ਼ੇ ਦੀ ਰਿਕੁਆਇਰਮੈਂਟ ਆ ਹਨਾ, ਯੂਰਪ 'ਚ ਉਹਨਾਂ ਦੀ ਆਪਣੀ ਰਿਕੁਆਇਰਮੈਂਟ ਹੋਊਗੀ। ਤੇ ਰਿਫਿਊਜੀ ਟਰੈਵਲ ਡਾਕੂਮੈਂਟ ਮਿਲਿਆ, ਇਹ ਨਹੀਂ ਕਿ ਅਮਰੀਕਾ ਦਾ ਤੁਹਾਨੂੰ ਪਾਸਪੋਰਟ ਮਿਲ ਗਿਆ ਵਾ। ਜਿਹੜੇ ਦੂਜੇ ਦੇਸ਼ ਆ ਉਹਨਾਂ ਦੀ ਜਿਹੜੀ ਵੀਜ਼ੇ ਦੀ ਰਿਕੁਆਇਰਮੈਂਟ ਆ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਹੈ। ਉਹ ਜਿਹੜਾ ਵੀਜ਼ਾ ਉਹ ਨਾਰਮਲ ਹੀ ਲੱਗਦਾ ਜਿੱਦਾਂ ਬਾਕੀ ਪਾਸਪੋਰਟ ਤੇ। ਉਹ ਜਿੱਦਾਂ ਤੁਸੀਂ ਐਪਲੀਕੇਸ਼ਨ ਕਈ ਵਾਰੀ ਭਰਦੇ ਵੀ ਆ, ਉਹ ਕਹਿੰਦੇ ਕਿ ਪਾਸਪੋਰਟ ਨੰਬਰ ਜਾਂ ਟਰੈਵਲ ਡਾਕੂਮੈਂਟ ਨੰਬਰ, ਮਤਲਬ ਕਿ ਦੋਨੋਂ ਹੀ ਤੁਹਾਡੇ ਜਿਹੜੇ ਚੱਲ ਸਕਦੇ ਆ। ਪਰ ਉੱਥੇ ਤੁਸੀਂ ਜਿਹੜੀ ਆਪਣਾ ਵੀਜ਼ਾ ਲੈਣਾ ਉਹ ਦੇਸ਼ ਦਾ ਜਿੱਥੇ ਵੀ ਜਾਣਾ ਵਾ। ਜੀ, ਧੰਨਵਾਦ ਜੀ। ਸੋ ਜੇ ਤਿਰਕੇ ਆਣਾ ਉਹਨਾਂ ਦੇ ਆਫਿਸ ਦਾ ਨੰਬਰ 4159090503 ਤੇ ਸਾਡਾ ਜਿਹੜਾ ਲਾਈਵ ਸ਼ੋਅ ਚੱਲ ਰਿਹਾ ਇਸ ਵੇਲੇ ਇਹ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ 10:30 ਵਜੇ ਤੱਕ ਹੁੰਦਾ ਆ। ਬਹੁਤ ਵਾਰ ਕੀ ਆ ਅੱਜ ਸਵੇਰ ਦੀਆਂ 3 ਵਜੇ ਦੀਆਂ ਹੀ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨਾ ਇੰਡੀਆ ਤੋਂ। ਹੋਰ ਸਮੇਂ ਦਾ ਤੁਹਾਨੂੰ ਪਤਾ ਨਹੀਂ ਲੱਗਦਾ, ਸੋ ਉਹ ਜ਼ਰੂਰ ਨੋਟ ਕਰ ਲਿਆ ਕਰੋ। ਲਖਵਿੰਦਰ ਗਿੱਲ ਜੀ ਕਹਿੰਦੇ ਆ ਵੀ ਇੱਕ ਟੂਰਿਸਟ ਲੜਕੀ ਦੇ ਨਾਲ ਮੈਰਿਜ ਕਰਵਾਉਣੀ ਆ, ਮੈਰਿਜ ਦੇ ਲਈ ਗੁਰਦੁਆਰੇ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਆ? ਨਹੀਂ, ਜਿਹੜਾ ਰਜਿਸਟਰਡ ਮੈਰਿਜ ਤੁਹਾਡੀ ਉਹ ਸਰਟੀਫਿਕੇਟ ਜ਼ਰੂਰੀ ਆ। ਜੀ, ਧੰਨਵਾਦ ਜੀ। ਸਰਜੀਤ ਸਿੰਘ ਕਹਿੰਦੇ ਭਾਜੀ ਅਗਰ ਗ੍ਰੀਨ ਕਾਰਡ ਹੋਲਡਰ ਥਾਈਲੈਂਡ ਜਾ ਕੇ ਮੈਰਿਜ ਕਰਵਾਉਂਦਾ ਹੈ ਤੇ ਉੱਥੇ ਮੈਰਿਜ ਰਜਿਸਟਰਡ ਕਰਵਾਉਣੀ ਪਵੇਗੀ ਤੇ ਉੱਥੇ ਗੁਰਦੁਆਰੇ ਦਾ ਸਰਟੀਫਿਕੇਟ ਚਾਹੀਦਾ ਹੈ ਕਿ ਨਹੀਂ? ਨਹੀਂ, ਗੁਰਦੁਆਰੇ ਦਾ ਸਰਟੀਫਿਕੇਟ ਕਿਤੇ ਵੀ ਨਹੀਂ ਚਾਹੀਦਾ ਹੁੰਦਾ। ਰਿਲੀਜੀਅਸ ਜਿਹੜੀ ਵੈਡਿੰਗ ਆ ਉਹ ਤੁਹਾਡੇ ਆਪਣੇ ਰਿਲੀਜੀਅਸ ਵਿਚਾਰਾਂ ਦੇ ਅਧੀਨ ਆ। ਜਿਹੜੀ ਰਜਿਸਟਰਡ ਮੈਰਿਜ ਆ ਉਹਨੂੰ ਇਹ ਜਿਹੜਾ ਪੱਕਾ ਵਿਆਹ ਉਹ ਮੰਨਦੇ ਆ ਇਮੀਗ੍ਰੇਸ਼ਨ ਪਰਪਸ ਦੇ ਲਈ। ਜੀ, ਇਹ ਕਹਿੰਦੇ ਬਈ ਭਾਜੀ ਟਰੈਵਲ ਡਾਕੂਮੈਂਟ ਤੇ ਦੂਸਰੀ ਕੰਟਰੀ ਜਾ ਸਕਦੇ ਆ ਵਿਦਆਊਟ ਪਾਸਪੋਰਟ? ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਆ ਉਹ ਇੱਕ ਤੁਹਾਡੀ ਪਾਸਪੋਰਟ ਦੀ ਕਾਪੀ ਵਾਂਗੂ ਹੀ ਇੱਕ ਦਸਤਾਵੇਜ਼ ਆ। ਹੋਰ ਕੁਛ ਨਹੀਂ ਹੋਏਗਾ ਜਦੋਂ ਮਤਲਬ ਜਿਹੜਾ ਪਾਸਪੋਰਟ ਆ ਉਹ ਵੀ ਇੱਕ ਟਰੈਵਲ ਡਾਕੂਮੈਂਟ ਹੁੰਦਾ ਵਾ। ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਹੈਗਾ ਉਹ ਵੀ ਇੱਕ ਟਰੈਵਲ ਡਾਕੂਮੈਂਟ ਹੈ ਹਨਾ। ਪਾਸਪੋਰਟ ਇੱਕ ਕੰਟਰੀ ਦੇ ਬੈਨਰ ਦੇ ਥੱਲੇ ਆਉਂਦਾ, ਨੈਸ਼ਨੈਲਿਟੀ ਦਾ, ਜਿੱਦਾਂ ਇੰਡੀਆ ਦਾ, ਚਾਈਨਾ ਦਾ, ਜਿਹਦਾ ਵੀ ਪਾਸਪੋਰਟ ਆ ਤੁਹਾਡੇ ਕੋਲ। ਤੇ ਰਿਫਿਊਜੀ ਟਰੈਵਲ ਡਾਕੂਮੈਂਟ ਉਹ ਆ ਕਿ ਤੁਹਾਡੀ ਕੋਈ ਕੰਟਰੀ ਨਹੀਂ ਹੈਗੀ, ਤੁਸੀਂ ਰਿਫਿਊਜੀ ਆ, ਕਿਤੇ ਸਹਾਰਾ ਲਿਆ ਇਹ ਤੁਹਾਡਾ। ਉਹ ਮਤਲਬ ਟਰੈਵਲ ਕਰਨ ਲਈ ਤੁਹਾਨੂੰ ਉਹ ਜਿਹੜੀ ਕਾਪੀ ਚਾਹੀਦੀ ਪਾਸਪੋਰਟ ਜਾਂ ਰਿਫਿਊਜੀ ਟਰੈਵਲ ਡਾਕੂਮੈਂਟ। ਤੇ ਮਤਲਬ ਤੁਸੀਂ ਕਿਸੇ ਬੈਨਰ ਥੱਲੇ ਨਹੀਂ ਹੁੰਦੇ, ਤੁਹਾਨੂੰ ਰਿਫਿਊਜ ਮਿਲਿਆ ਵਾ। ਜਿਹੜੀ ਤੁਸੀਂ ਗੱਲ ਕਰਦੇ ਆ ਕਿ ਕਿਸੇ ਕੰਟਰੀ ਦੇ ਵਿੱਚ ਜਾਣਾ, ਕੈਨੇਡਾ ਦੇ ਵਿੱਚ ਉਹਨਾਂ ਦੇ ਆਪਣੇ ਵੀਜ਼ੇ ਦੀ ਰਿਕੁਆਇਰਮੈਂਟ ਆ ਹਨਾ, ਯੂਰਪ 'ਚ ਉਹਨਾਂ ਦੀ ਆਪਣੀ ਰਿਕੁਆਇਰਮੈਂਟ ਹੋਊਗੀ। ਤੇ ਰਿਫਿਊਜੀ ਟਰੈਵਲ ਡਾਕੂਮੈਂਟ ਮਿਲਿਆ, ਇਹ ਨਹੀਂ ਕਿ ਅਮਰੀਕਾ ਦਾ ਤੁਹਾਨੂੰ ਪਾਸਪੋਰਟ ਮਿਲ ਗਿਆ ਵਾ। ਜਿਹੜੇ ਦੂਜੇ ਦੇਸ਼ ਆ ਉਹਨਾਂ ਦੀ ਜਿਹੜੀ ਵੀਜ਼ੇ ਦੀ ਰਿਕੁਆਇਰਮੈਂਟ ਆ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਹੈ। ਉਹ ਜਿਹੜਾ ਵੀਜ਼ਾ ਉਹ ਨਾਰਮਲ ਹੀ ਲੱਗਦਾ ਜਿੱਦਾਂ ਬਾਕੀ ਪਾਸਪੋਰਟ ਤੇ। ਉਹ ਜਿੱਦਾਂ ਤੁਸੀਂ ਐਪਲੀਕੇਸ਼ਨ ਕਈ ਵਾਰੀ ਭਰਦੇ ਵੀ ਆ, ਉਹ ਕਹਿੰਦੇ ਕਿ ਪਾਸਪੋਰਟ ਨੰਬਰ ਜਾਂ ਟਰੈਵਲ ਡਾਕੂਮੈਂਟ ਨੰਬਰ, ਮਤਲਬ ਕਿ ਦੋਨੋਂ ਹੀ ਤੁਹਾਡੇ ਜਿਹੜੇ ਚੱਲ ਸਕਦੇ ਆ। ਪਰ ਉੱਥੇ ਤੁਸੀਂ ਜਿਹੜੀ ਆਪਣਾ ਵੀਜ਼ਾ ਲੈਣਾ ਉਹ ਦੇਸ਼ ਦਾ ਜਿੱਥੇ ਵੀ ਜਾਣਾ ਵਾ। ਜੀ, ਧੰਨਵਾਦ ਜੀ। ਸੋ ਜੇ ਤਿਰਕੇ ਆਣਾ ਉਹਨਾਂ ਦੇ ਆਫਿਸ ਦਾ ਨੰਬਰ 4159090503 ਤੇ ਸਾਡਾ ਜਿਹੜਾ ਲਾਈਵ ਸ਼ੋਅ ਚੱਲ ਰਿਹਾ ਇਸ ਵੇਲੇ ਇਹ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ 10:30 ਵਜੇ ਤੱਕ ਹੁੰਦਾ ਆ। ਬਹੁਤ ਵਾਰ ਕੀ ਆ ਅੱਜ ਸਵੇਰ ਦੀਆਂ 3 ਵਜੇ ਦੀਆਂ ਹੀ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨਾ ਇੰਡੀਆ ਤੋਂ। ਹੋਰ ਸਮੇਂ ਦਾ ਤੁਹਾਨੂੰ ਪਤਾ ਨਹੀਂ ਲੱਗਦਾ, ਸੋ ਉਹ ਜ਼ਰੂਰ ਨੋਟ ਕਰ ਲਿਆ ਕਰੋ। ਲਖਵਿੰਦਰ ਗਿੱਲ ਜੀ ਕਹਿੰਦੇ ਆ ਵੀ ਇੱਕ ਟੂਰਿਸਟ ਲੜਕੀ ਦੇ ਨਾਲ ਮੈਰਿਜ ਕਰਵਾਉਣੀ ਆ, ਮੈਰਿਜ ਦੇ ਲਈ ਗੁਰਦੁਆਰੇ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਆ? ਨਹੀਂ, ਜਿਹੜਾ ਰਜਿਸਟਰਡ ਮੈਰਿਜ ਤੁਹਾਡੀ ਉਹ ਸਰਟੀਫਿਕੇਟ ਜ਼ਰੂਰੀ ਆ। ਜੀ, ਧੰਨਵਾਦ ਜੀ। ਸਰਜੀਤ ਸਿੰਘ ਕਹਿੰਦੇ ਭਾਜੀ ਅਗਰ ਗ੍ਰੀਨ ਕਾਰਡ ਹੋਲਡਰ ਥਾਈਲੈਂਡ ਜਾ ਕੇ ਮੈਰਿਜ ਕਰਵਾਉਂਦਾ ਹੈ ਤੇ ਉੱਥੇ ਮੈਰਿਜ ਰਜਿਸਟਰਡ ਕਰਵਾਉਣੀ ਪਵੇਗੀ ਤੇ ਉੱਥੇ ਗੁਰਦੁਆਰੇ ਦਾ ਸਰਟੀਫਿਕੇਟ ਚਾਹੀਦਾ ਹੈ ਕਿ ਨਹੀਂ? ਨਹੀਂ, ਗੁਰਦੁਆਰੇ ਦਾ ਸਰਟੀਫਿਕੇਟ ਕਿਤੇ ਵੀ ਨਹੀਂ ਚਾਹੀਦਾ ਹੁੰਦਾ। ਰਿਲੀਜੀਅਸ ਜਿਹੜੀ ਵੈਡਿੰਗ ਆ ਉਹ ਤੁਹਾਡੇ ਆਪਣੇ ਰਿਲੀਜੀਅਸ ਵਿਚਾਰਾਂ ਦੇ ਅਧੀਨ ਆ। ਜਿਹੜੀ ਰਜਿਸਟਰਡ ਮੈਰਿਜ ਆ ਉਹਨੂੰ ਇਹ ਜਿਹੜਾ ਪੱਕਾ ਵਿਆਹ ਉਹ ਮੰਨਦੇ ਆ ਇਮੀਗ੍ਰੇਸ਼ਨ ਪਰਪਸ ਦੇ ਲਈ।